दर्शकों ब्रेक तो बाद थोड़ा फिर दोबारा स्वागत है और गलबात करन जा रहे हैं कि कई बार एक सधारण जी घटना भी वड्डी घटना विच तब्दील हो सकती है जे उसनूं समझिया ना जावे। ये कहानी भारत विचले एक हनुमान मंदिर दी है जिस विच मूर्ति दे पिछे कच्चा मांस रखिया मिलिया और लोकां विच मंदिर दी बेअदबी नूं लै के हिंसा जिहड़ी है वो भड़कण ही वाली सी जदों कि पुलिस ने CCTV कैमरिਆਂ ਦੀ मदद नाल ਇਹ सच उजागर किया कि एक आवारा बिल्ली ने ਉਹ ਮਾਸ ਉੱਥੇ ਲਿਆ ਕੇ ਰੱਖਿਆ ਸੀ। सो इस बारे ਆਪਾਂ ਗੱਲਬਾਤ ਕਰਨ ਜਾ ਰਹੇ ਹਾਂ और ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬਲਰਾਜ ਸਾਹਨੀ ਦੇ ਬ੍ਰਦਰ ਸੀ ਭੀਸ਼ਮ ਸਾਹਨੀ, ਹੁਣ ਵੀ ਸ਼ਾਇਦ ਹੋਣ, ਬਲਰਾਜ ਸਾਹਨੀ ਤਾਂ ਚੜ੍ਹਾਈ ਕਰ ਗਏ ਹੋਏ ਨੇ। ਉਹਨਾਂ ਦਾ ਇੱਕ ਨਾਵਲ 'ਤੇ ਆਧਾਰਿਤ ਇੱਕ ਸੀਰੀਅਲ ਬੜੀ ਲੰਬਾ ਵਕਤ ਚੱਲਣਾ ਸੀ, ਲੇਕਿਨ ਉਦੋਂ RSS BJP ਨੇ ਰੌਲਾ ਪਾ ਕੇ ਬੰਦ ਕਰਵਾ ਦਿੱਤਾ, ਤਮਸ ਜੀ। ਔਰ ਇਹ pre-47 ਪੀਰੀਅਡ ਦਾ ਸਿਨੈਰੀਓ ਸੀ ਕਿ ਜਿਹੜੀਆਂ ਏਜੰਸੀਆਂ ਸਰਕਾਰੀ ਜਾਂ ਜਿਹੜੇ ਸ਼ਰਾਰਤੀ ਆਪਸ ਦੇ ਵਿੱਚ ਕੌਮਾਂ ਨੂੰ ਲੜਾਉਣਾ ਚਾਹੁੰਦੇ ਨੇ ਉਹ ਕੀ ਖੇਡ ਖੇਡਦੇ ਸੀ। ਉਹ ਇਵੇਂ ਹੀ ਹੈ ਕਿ ਤੁਸੀਂ ਮੰਦਰ ਜਾਂ ਗੁਰਦੁਆਰੇ ਦੇ ਵਿੱਚ ਗਾਂ ਦਾ ਮਾਸ ਜਾਂ ਵੈਸੇ ਹੀ ਮਾਸ ਸੁੱਟ ਦਿਓ ਜਾਂ ਗੁਰਦੁਆਰੇ 'ਚ ਤੁਸੀਂ ਤੰਬਾਕੂ ਸਿਗਰਟ ਸੁੱਟ ਦਿਓ ਔਰ ਮਸੀਤ ਦੇ ਵਿੱਚ ਸੂਰ ਦਾ ਮਾਸ ਸੁੱਟ ਦਿਓ। ਜਦੋਂ ਸਵੇਰੇ ਜਿਹੜੇ ਵੀ ਸ਼ਰਧਾਲੂ ਆਉਂਦੇ ਨੇ ਉਹ ਦੇਖਦੇ ਸੀ ਅਤੇ ਉਹ ਰੌਲਾ ਪੈ ਜਾਂਦਾ ਸੀ ਅਤੇ ਉਸ ਤੋਂ ਫਿਰ ਜਿਹੜੀ ਹੈ ਰਾਈਟਿੰਗ ਸ਼ੁਰੂ ਹੋ ਜਾਂਦੀ ਸੀ, ਭਟਕ ਜਾਂਦੇ ਸੀ। ਉਸ ਦੇ ਉੱਤੇ ਆਧਾਰਿਤ ਬਹੁਤ ਕੁਛ ਸੀ ਔਰ ਇਹ ਗੱਲ ਗਲਤ ਨਹੀਂ ਹੈ। ਅਸੀਂ ਇਕੱਲਾ ਇਹ 47 ਤੋਂ ਪਹਿਲਾਂ ਹੀ ਨਹੀਂ, ਜਦੋਂ ਪੰਜਾਬੀ ਸੂਬਾ ਮੋਰਚਾ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਉਦੋਂ ਬਹੁਤ ਸਾਰੀ ਥਾਵਾਂ 'ਤੇ ਜਿਹੜਾ ਇਸ ਕਿਸਮ ਦਾ ਈਵਨ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਵੀ ਸਿਗਰਟਾਂ ਦੇ ਡੱਬੇ ਸੁੱਟੇ ਗਏ ਸੀ ਔਰ ਹੋਰ ਵੀ ਬੇਅਦਬੀ ਦੀਆਂ ਘਟਨਾਵਾਂ। ਔਰ ਹੁਣ ਤਾਂ ਅਸੀਂ 2015 ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇਖਦੇ ਹਾਂ ਕਿ ਕਿਵੇਂ ਇੱਕ ਡੈਲੀਬਰੇਟ ਅੰਦਾਜ਼ ਦੇ ਵਿੱਚ ਜਿਹੜਾ ਉਹ ਕਰਵਾਈਆਂ ਜਾਂਦੀਆਂ। ਬਾਅਦ 'ਚ ਜੇ ਕੋਈ ਬੰਦਾ ਜਾਂ ਬੰਦੀ ਫੜੇ ਜਾਣ ਤਾਂ ਫਿਰ ਇਹ ਸਾਹਮਣੇ ਆਉਂਦਾ ਜੀ ਉਹ ਦਿਮਾਗੀ ਤੌਰ 'ਤੇ ਠੀਕ ਨਹੀਂ, ਉਹਦੀ ਦਿਮਾਗੀ ਹਾਲਤ, ਉਹ ਕੋਈ ਵੀ ਦਿਮਾਗੀ ਬਿਮਾਰ ਨੇ, ਕੋਈ ਮੰਦਰ ਨੂੰ ਜਾ ਕੇ ਜਾਂ ਕੋਈ ਗੀਤਾ ਜਾਂ ਰਾਮਾਇਣ ਕਿਸੇ ਨੇ ਜਿਹੜਾ ਹੈ ਉਹ ਬੇਅਦਬ ਨਹੀਂ ਕੀਤਾ, ਨਹੀਂ ਕਰਨਾ ਚਾਹੀਦਾ। ਪਰ ਮੈਂ ਵੈਸੇ ਕਹਿ ਰਿਹਾ ਕਿ ਵੀ ਇਹ ਸਾਰੇ ਦਿਮਾਗੀ ਖਰਾਬ ਜਿਹੜੇ ਨੇ ਉਹ ਗੁਰਦੁਆਰਿਆਂ 'ਚ ਹੀ ਆ ਗਏ ਹੋਏ ਨੇ ਔਰ ਉਹ ਸਾਰੇ 'ਚ। ਅਤੇ ਮੈਂ ਦੇਖ ਰਿਹਾ ਸੀ ਵੀ ਕਈ ਵਾਰ ਜੇ ਪ੍ਰੋਪਰ ਕੌਸ਼ਨ ਨਾ ਲਈ ਜਾਏ ਤਾਂ ਕੋਈ ਨਿੱਕੀ ਜਿਹੀ ਘਟਨਾ ਵੀ ਕਿਵੇਂ ਜਿਹੜਾ ਉਹ ਬਲਵਾਈਆਂ ਦੇ ਜਾਂ ਜਿਹੜੇ ਦੰਗਾ ਕਰਨ ਵਾਲੇ ਨੇ ਉਹ ਉਹਨੂੰ ਕਿੱਧਰ ਨੂੰ ਲਿਜਾ ਸਕਦੇ ਨੇ। ਹਾਲਾਂਕਿ ਇਹ ਏਡੀ ਵੱਡੀ ਖਬਰ ਵੀ ਨਹੀਂ ਹੈ, ਪਰ ਪਤਾ ਨਹੀਂ ਮੈਨੂੰ ਵੀ ਆਫ ਇੰਟਰਸਟ ਲੱਗੀ ਅਤੇ ਸ਼ਾਇਦ ਅਖਬਾਰ ਹਿੰਦੂ ਬਿਊਰੋ ਦੀ ਇਹ ਖਬਰ ਹੈ, ਸਟੇ ਕੈਟ ਬਿਹਾਈਂਡ ਮੀਟ ਕੰਟਰੋਵਰਸੀ ਇਨ ਟੈਂਪਲ ਪੁਲਿਸ। ਹੁਣ ਇਹ ਖਬਰ ਹੈ ਕਿ ਵੀ ਇਹ ਵੱਡਾ ਮੰਦਰ ਹੈ ਨਟਰਾਜ ਨਗਰ ਦੇ ਵਿੱਚ, ਹਨੂਮਾਨ ਮੰਦਰ। ਉੱਥੇ ਜਦੋਂ ਸਵੇਰੇ ਜਿਹੜੇ ਸ਼ਰਧਾਲੂ ਆਏ ਅਤੇ ਉਹਨਾਂ ਨੇ ਦੇਖਿਆ ਕਿ ਵੀ ਲਗਭਗ 250 ਗ੍ਰਾਮ ਰਾ ਮੀਟ, ਕੱਚਾ ਮੀਟ ਜਿਹੜਾ ਹੈ ਉਹ ਉਸ ਦੀ ਹਨੂਮਾਨ ਦੀ ਮੂਰਤੀ ਦੇ ਨੇੜੇ ਪਿਆ ਹੋਇਆ ਔਰ ਇੱਕਦਮ ਜਿਹੜਾ ਉਹ ਰੌਲਾ ਪੈ ਗਿਆ, ਪੂਰੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਨਾਅਰੇਬਾਜ਼ੀ ਸ਼ੁਰੂ ਹੋ ਗਈ। ਔਰ ਹੋਣਾ ਇਹ ਹੈ ਵੀ ਜੇ ਪੁਲਿਸ ਮੁਸਤੈਦੀ ਨਾ ਦਿਖਾਉਂਦੀ ਔਰ ਇਹ ਸਾਰੇ ਨੂੰ ਤਾਂ ਨੇੜੇ ਤੇੜੇ ਜਿਹੜੇ ਮੁਸਲਮਾਨਾਂ ਦੇ ਮਹੱਲੇ ਨੇ ਉਹਨਾਂ ਨੂੰ ਅੱਗਾਂ ਲਾਉਣੀਆਂ ਇਹਨਾਂ ਨੇ ਸ਼ੁਰੂ ਕਰ ਦੇਣੀਆਂ ਸੀ ਕਰਾਊਡ ਨੇ ਕਿ ਇਹਨਾਂ ਨੇ ਕੀਤਾ। ਔਰ ਪ੍ਰੋਟੈਸਟਰਸ ਗੈਦਰਡ ਐਂਡ ਰੇਜ਼ਡ ਸਲੋਗਨ ਉਹਨਾਂ ਨੇ ਸ਼ੁਰੂ ਕੀਤਾ। ਫਿਰ ਜਿਹੜੀ ਪੁਲਿਸ ਹੈ ਉਹਨਾਂ ਨੇ ਇਹ ਤਾਪਾ ਚਬੂਤਰਾ ਪੁਲਿਸ ਨੇ ਟੁੱਕ ਓਵਰ ਦਾ ਇਨਵੈਸਟੀਗੇਸ਼ਨ। ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ ਹੋਏ ਸੀ, ਨਾਅਰੇਬਾਜ਼ੀ ਹੋ ਰਹੀ ਸੀ, ਵਾਇਲੈਂਸ ਫੈਲਣ ਵਾਲੀ ਸੀ। ਸੋ ਉਹਨਾਂ ਨੇ ਪੁਲਿਸ ਨੇ ਟੈਂਪਲ ਪ੍ਰੈਮਸਿਸ ਦੇ ਕੈਮਰੇ ਸਾਰੇ ਚੈੱਕ ਕੀਤੇ। 4 ਡੈਡੀਕੇਟਿਡ ਟੀਮਾਂ ਉਹਨਾਂ ਨੇ ਡਿਸਪੈਚ ਕੀਤੀਆਂ ਕਿ ਵੀ CCTV ਕੈਮਰੇ ਜਿਹੜੇ ਨੇ ਸਾਰੀ ਵਿਸਿਨਿਟੀ 'ਚੋਂ ਦੇਖੇ ਜਾਣ। ਔਰ ਫਿਰ ਜਿਹੜਾ ਇੱਕ CCTV ਕੈਮਰਾ ਜਿਹੜਾ ਟੈਂਪਲ ਦੇ ਨਾਰਥ ਦੇ ਵਿੱਚ ਸੀ ਉਹਨੇ ਇੱਕ ਇਮੇਜ ਕੈਪਚਰ ਕੀਤਾ। ਇਟ ਟਰਨਡ ਆਊਟ ਟੂ ਬੀ ਅ ਹੰਗਰੀ ਕੈਟ, ਇੱਕ ਭੁੱਖੀ ਬਿੱਲੀ ਜਿਹੜੀ ਹੈ ਉਹ ਤੁਰੀ ਆਉਂਦੀ ਹੈ। ਉਹਦੇ ਮੂੰਹ ਦੇ ਵਿੱਚ ਜਿਹੜੀ ਗ੍ਰੇਨੀ ਫੁਟੇਜ ਸ਼ੋਡ ਏ ਸਮਾਲ ਸ਼ੈਡੋਈ ਫਿਗਰ ਟ੍ਰੋਟਿੰਗ ਅਕ੍ਰੋਸ ਦ ਟੈਂਪਲ ਗਰਾਊਂਡਸ ਵਿਦ ਏ ਲੰਪ ਆਫ ਮੀਟ ਕਲੈਂਚਡ ਫਰਮਲੀ ਇਨ ਇਟਸ ਮਾਊਥ, ਕਿ ਉਹਦੇ ਮੂੰਹ ਦੇ ਵਿੱਚ ਜਿਹੜਾ ਉਹ ਮਾਸ ਹੈਗਾ ਔਰ ਉਹ ਤੁਰੀ ਆਉਂਦੀ ਹੈ। ਦ ਕੈਟ ਵਾਜ਼ ਦੈਨ ਸੀਨ ਪਲੇਸਿੰਗ ਦ ਮੀਟ ਬਿਹਾਈਂਡ ਦ ਆਈਡਲ ਬਿਫੋਰ ਵਾਕਿੰਗ ਅਵੇ। ਕੁਛ ਉਹਨੇ ਖਾ ਲਿਆ, ਕੁਛ ਉਹਨੇ
ਰਿਜ਼ਰਵ ਕਰਤਾ, ਉਹ ਮੂਰਤੀ ਦੇ ਪਿੱਛੇ ਰੱਖ ਕੇ ਉਹ ਚਲੀ ਗਈ। ਔਰ ਜੋ ਉਹਨਾਂ ਨੇ ਜਦੋਂ ਲੋਕਾਂ ਨੂੰ ਇਹ ਸਾਰਾ ਐਵੀਡੈਂਸ ਦਿੱਤਾ ਹੈ ਕਿ ਵੀ ਉਹਨਾਂ ਨੂੰ ਕਿਹਾ ਵੀ ਨੋ ਫਾਊਲ ਪਲੇ ਵਾਜ਼ ਇਨਵੋਲਵਡ, ਫਿਰ ਪ੍ਰੋਟੈਸਟਰ ਡਿਸਅਪੀਅਰ ਹੋਏ ਔਰ ਪੁਲਿਸ ਦੀ ਸ਼ਲਾਘਾ ਹੋਈ ਕਿ ਵੀ ਉਹਨੇ ਖੂਨ ਖਰਾਬਾ ਜਿਹੜਾ ਰੋਕਿਆ। ਸੋ ਹੁਣ ਤੁਸੀਂ ਇਸ ਦੇ ਉੱਤੇ ਲਾਓ, ਹੁਣ ਇਹ ਤਾਂ ਬਿੱਲੀ ਦੇ ਉੱਤੇ ਕਰੋ ਪ੍ਰੋਟੈਸਟ। ਹਾਂ, ਬਿੱਲੀ ਤੇ ਪ੍ਰੋਟੈਸਟ ਕਰੋ, ਮੁਕੱਦਮਾ ਚਲਾਓ। ਸਹੀ ਗੱਲ ਹੈ। ਸੋ ਇੰਟਰਸਟਿੰਗ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ ਔਰ ਇਸੇ ਤਰ੍ਹਾਂ ਕੀਰਤਨ ਔਰ ਟਰੰਪ ਦਾ ਕਹਿੰਦੇ ਸਮਰਥਨ ਕਰਨ ਵਾਲੇ ਸਿੱਖਾਂ ਨੂੰ ਮੁੜ ਸੋਚਣਾ ਚਾਹੀਦਾ। ਔਰ ਇੰਦਰਜੀਤ ਸਿੰਘ ਸੰਧੂ, ਫਿਰ ਰਾਜਨਪ੍ਰੀਤ ਸਿੰਘ ਔਰ ਸੁਖਜੀਵਨ ਬੱਚੂ, ਸਤਵਿੰਦਰ ਸਿੰਘ, ਕੁਲਦੀਪ ਕੌਰ, ਸਤਨਾਮ ਸਿੰਘ, ਅਲਮਾਈਟੀ ਲਾਈਟਨਿੰਗ ਜੀ ਵੀ ਨੇ। ਉਹ ਕਹਿੰਦੇ ਇੰਡੀਆ ਡੋਨਲਡ ਆਲ ਵੈਲਥ ਅੰਡਰ ਅਡਾਨੀ ਔਰ ਡੰਪਡ, ਹਾਂਜੀ ਡੰਪਡ, ਸੌਰੀ ਆਮ ਸੌਰੀ, ਡੋਨਲਡ ਟਰੰਪ ਵੀ ਹੋਣਾ ਆਉਂਦਾ ਸਾਰਾ। ਬਿਲਕੁਲ ਓਕੇ। ਐਂਡ ਪਰਮਿੰਦਰ ਜੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਵੀ ਕਹਿੰਦੇ ਅਮਰੀਕਾ ਨੇ ਅਡਵਾਨੀ ਕੇਸ 6 ਮਹੀਨੇ ਲਈ ਰੋਕ ਲਾ ਦਿੱਤੀ ਹੈ। ਮੈਂ ਸਮਝਦਾ ਕਿ ਅਮਰੀਕਾ ਵੀ ਰੂਸ ਦੀ ਇੰਡੀਆ ਤੇ ਬਣੀ ਵੀਡੀਓ ਵਾਂਗ ਕਰ ਰਿਹਾ ਹੈ। ਅਮਰੀਕਾ ਕਦੇ ਭਾਰਤ ਦੇ ਪੱਖ ਵਿੱਚ ਗੱਲ ਕਰਨ ਲੱਗਦਾ, ਕਦੇ ਸਿੱਖਾਂ ਦੇ ਪੱਖ ਵਿੱਚ। ਟਰੰਪ ਤੇ ਮੋਦੀ ਦਾ ਅਸਰ ਹੋ ਗਿਆ ਲੱਗਦਾ। ਦੇਖੋ, ਅਜੇ ਟਰੰਪ ਨੇ ਆਪਣੇ ਕਾਰਡ ਤਾਂ ਨਹੀਂ ਡਿਸਪਲੇ ਕੀਤੇ, ਪਰ ਜ਼ਾਹਰ ਹੈ ਕਿ ਵੀ ਇਹ ਦੋਨੋਂ ਮੁੱਦਿਆਂ ਤੇ ਦੇਖਣਾ ਹੋਏਗਾ, ਖਾਸ ਤੌਰ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਕਿ ਟਰੰਪ ਐਡਮਿਨਿਸਟ੍ਰੇਸ਼ਨ ਕੀ ਲਾਈਨ ਲੈਂਦਾ। ਬਿਲਕੁਲ। ਔਰ ਸਿੰਗਰਚਾ ਜੀ ਵੀ, ਟੋਚਾ ਸਿੰਘ ਜੀ ਵੀ, ਹਰਦੀਪ ਸਿੰਘ ਜੀ ਵੀ, ਸਨਕੋ ਜੀ ਵੀ, ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ, ਰਿਸ਼ੀ ਭਾਰਦਵਾਜ ਜੀ ਆਏ ਨੇ। ਭਾਰਦਵਾਜ ਸਾਹਿਬ ਇਹ ਫਰਮਾਉਂਦੇ ਨੇ ਕਿ ਜੀ ਇਹ ਜਿਹੜਾ ਤੁਸੀਂ ਕਿਹਾ ਨਿਜ ਬਲ ਸੇ ਲੈ ਹੈ, ਮੈਂ ਬਿਲਕੁਲ ਇਹਦੇ ਨਾਲ ਸਹਿਮਤ ਹਾਂ। ਅਸੀਂ ਇੰਡੀਅਨ ਬਹੁਤ ਪਾਵਰਫੁਲ ਹੈ, ਤੁਹਾਡੇ ਖਾਲਿਸਤਾਨੀਆਂ ਤੋਂ ਬਹੁਤ ਤਗੜੇ ਹਾਂ। ਅਸੀਂ 1 ਬਿਲੀਅਨ ਪਲੱਸ ਪੀਪਲ ਸਾਡੇ ਨੇ, 1.5 ਮਿਲੀਅਨ ਸਾਡੀ ਫੌਜ ਹੈ ਤੇ ਬਿਲੀਅਨਸ ਆਫ ਡਾਲਰ ਸਾਡੇ ਡਿਫੈਂਸ ਨੇ। ਬਿਲਕੁਲ ਭਾਰਦਵਾਜ ਜੀ, ਤੁਸੀਂ ਬਿਲਕੁਲ ਠੀਕ ਹੈ। ਤੁਸੀਂ ਉਸ ਹਾਥੀ ਵਾਂਗ ਹੋ ਜਿਹਨੂੰ ਇੱਕ ਕੀੜੀ ਉਹਦੇ ਨੱਕ 'ਚ ਵੜ ਕੇ ਹਾਥੀ ਨੂੰ ਪੁੱਠਾ ਸੁੱਟ ਦਿੰਦੀ ਹੈ। ਸੋ ਹੁਣ ਇੰਤਜ਼ਾਰ ਕਰੋ ਹਾਥੀ ਦੇ ਪੁੱਠਾ ਹੋਣ ਦਾ। ਬਿਲਕੁਲ। ਹਰਜੋਤ ਮਾਲ ਜੀ ਔਰ ਇਸ ਤਰ੍ਹਾਂ ਜਗਦੀਪ ਸਿੰਘ ਜੀ ਔਰ ਉਹ ਮੇਰੇ ਖਿਆਲ ਜਵਾਬ ਦਿੰਦੇ ਨੇ, ਇਹਨਾਂ ਨੂੰ ਕਹਿੰਦੇ ਨੇ ਕਿ ਰਿਸ਼ੀ ਭਾਰਦਵਾਜ ਲਾਇਨਸ ਆਰ ਕਿੰਗ ਆਫ ਦਾ ਜੰਗਲ ਨਾਟ ਬਿਕਾਜ਼ देयर ਪੋਪੂਲੇਸ਼ਨ ਇਜ਼ 90%। ਔਰ ਫਿਰ ਇਸ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ। ਫਿਰ ਪਲਵਿੰਦਰ ਸਿੰਘ ਜੀ ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਅਮਰ ਸਿੰਘ ਖਾਲਸਾ ਜੀ, ਨੂਪਾ ਜੀ, ਔਰ ਇਹ ਨੂਪਾ ਜੀ ਕਹਿੰਦੇ ਨੇ ਕਿ ਅਮਰੀਕਾ ਹੁਣ ਜਿਹੜਾ ਪਲਵਿੰਦਰ ਸਿੰਘ ਹੋਰਾਂ ਨੇ ਦੇਵਨਾਗਰੀ ਲਿਖੀ ਹੈ। ਹਾਂਜੀ ਡਾਕਟਰ ਸਾਹਿਬ ਔਰ ਨੀਲਮ ਔਰ ਆਪ ਦੋਨੋਂ ਕੋ ਨਮਸਤੇ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਅਨੂਪਾ ਜੀ ਕਹਿੰਦੇ ਅਮਰੀਕਾ ਹੁਣ ਅਮਰੀਕਾ ਨਹੀਂ ਰਿਹਾ, ਉਹ ਹਿਊਮਨ ਰਾਈਟਸ ਵਾਲਾ ਟਾਈਮ ਸੋਵੀਅਤ ਯੂਨੀਅਨ ਨਾਲ ਹੀ ਖਤਮ ਹੋ ਗਿਆ। ਜਦੋਂ ਘਰ ਦਾ ਮੌਤਵਾਰ ਰਿਸ਼ਤੇਦਾਰ ਬਣ ਜਾਏ ਤੇ ਉਸ ਘਰ ਦੀ ਤਾਕਤ ਖਤਮ ਹੋਈ ਸਮਝੋ। ਸੋ CIA ਜਿਹੜਾ ਚੀਫ ਵੀ ਹੈ ਰਸ਼ੀਆ ਦਾ ਲਾ ਲਓ ਹੁਣ। ਭਾਜੀ ਤੁਸੀਂ ਬਿਲਕੁਲ ਠੀਕ ਕਿਹਾ। ਮੈਂ ਜਦੋਂ ਪਹਿਲੀ ਵਾਰ ਇਹਨਾਂ ਦੀ FBI ਦੀ ਟੀਮ ਵੇ ਬੈਕ 92 ਤੋਂ ਪਹਿਲਾਂ ਦੀ ਗੱਲ ਹੈ, ਉਹਦੇ 'ਚ ਆਏ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਜੀ ਅਸੀਂ ਤਾਂ ਤੁਹਾਡੇ ਮੁਲਕ ਆਏ ਕਿ ਵੀ ਤੁਸੀਂ ਚੈਂਪੀਅਨ ਹੋ ਹਿਊਮਨ ਰਾਈਟਸ ਦੇ। ਹਾਲਾਂਕਿ ਬਿਲਕੁਲ 91 ਤੋਂ ਜਦੋਂ 89 ਤੱਕ ਪਹੁੰਚਦੇ ਹਾਂ ਸੋਵੀਅਤ ਯੂਨੀਅਨ ਟੁੱਟ ਗਿਆ ਸੀ, 15 ਟੁਕੜੇ ਹੋ ਗਏ ਸੀ, ਪਰ ਅਜੇ ਉਹ ਪਾਲਿਸੀ ਇੰਟੈਕਟ ਸੀ। ਲੇਕਿਨ ਹੁਣ ਇਹ ਵੀ ਉੱਥੇ ਹੀ ਪਹੁੰਚ ਗਏ ਨੇ ਜਿੱਥੇ ਤਾਨਾਸ਼ਾਹੀ ਹਕੂਮਤ। ਔਰ ਇਕੱਲਾ ਇਹੀ ਨਹੀਂ, ਕੁੱਲ ਮਿਲਾ ਕੇ ਤੁਸੀਂ ਰਸ਼ੀਆ ਤਾਂ ਪੁਤਿਨ ਦੇ ਥੱਲੇ, ਸ਼ੀ ਜਿਨਪਿੰਗ, ਭਾਰਤ ਵੀ ਭਾਵੇਂ ਡਰਾਮਾ ਹੀ ਕਰਦਾ ਸੀ ਸੋਸ਼ਲਿਜ਼ਮ ਦਾ ਜਾਂ ਸੈਕੂਲਰਿਜ਼ਮ ਦਾ, ਮੋਦੀ ਦੇ ਥੱਲੇ ਐਕਸਟ੍ਰੀਮ ਆਈਡੀਓਲੋਜੀ। ਯੂਰਪ ਦੇ ਵਿੱਚ ਤੁਸੀਂ ਦੇਖੋ ਵੀ ਮੁਲਕਾਂ ਦੇ ਵਿੱਚ ਇਟਲੀ ਕਿਸ ਕਿਸਮ ਦੀ ਜਿਹੜੀਆਂ ਨੇ। ਸੋ ਇਹ ਅਨਫੋਰਚੂਨੇਟ ਹੈ ਕਿ ਹਿਊਮਨ ਰਾਈਟਸ ਜਾਂ ਇਨਸਾਨੀ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਕੈਜੂਅਲਟੀ ਬਣ ਗਈਆਂ ਮਾਡਰਨ ਸੋ ਕਾਲਡ ਵਰਲਡ ਆਰਡਰ ਦੇ ਵਿੱਚ। ਬਲਿਹਾਰ ਸਿੰਘ ਕੰਗ ਜੀ ਵੀ ਔਰ ਇਸੇ ਤਰ੍ਹਾਂ ਸਤਵਿੰਦਰ ਸਿੰਘ ਜੀ ਵੀ, ਰਣਜੀਤ ਸਿੰਘ ਜੀ ਵੀ ਔਰ ਅਨੂਪਾ ਜੀ ਵੀ ਔਰ ਇਸੇ ਤਰ੍ਹਾਂ ਹਾਂਜੀ ਨਿਹੰਗ ਸਿੰਘ ਜੀ ਵੀ ਕਹਿੰਦੇ ਆਲਵੇਜ਼ ਆਸਮ ਪ੍ਰੋਗਰਾਮ। ਅਨੂਪਾ ਜੀ ਨੇ ਬਿਲਕੁਲ ਠੀਕ ਕਿਹਾ। ਮੈਂ ਇਹ ਕਹਿਣ ਤੋਂ ਰੁਕ ਗਿਆ ਸੀ। ਉਹਨਾਂ ਨੇ ਕਿਹਾ ਵੀ ਸੋਵੀਅਤ ਯੂਨੀਅਨ ਵੀ ਬੜੀ ਸੁਪਰ ਪਾਵਰ ਸੀ, ਕਿੱਥੇ ਗਿਆ 15 ਟੁਕੜੇ। ਬਿਲਕੁਲ। ਇਸੇ ਤਰ੍ਹਾਂ
ਨਿਹੰਗ ਸਿੰਘ, ਬਹੁਤ ਹਾਂਜੀ ਨਿਹੰਗ ਸ਼ੁਕਰੀਆ ਜੀ ਸਿੰਘ ਜੀ, ਤੁਹਾਡਾ। ਹਾਂਜੀ। ਔਰ ਨੂਪਾ ਜੀ ਵੀ ਹਾਂਜੀ ਰਿਸ਼ੀ ਭਾਰਦਵਾਜ ਨੂੰ ਕਹਿੰਦੇ ਦੁਨੀਆ ਵਿੱਚ ਕੋਈ ਵੀ ਸਲਤਨਤ ਹਮੇਸ਼ਾ ਕਾਇਮ ਨਹੀਂ ਰਹਿ ਸਕਦੀ, ਇਹ ਕੁਦਰਤ ਦਾ ਕਹਿੰਦੇ ਨਿਯਮ ਹੈ, ਇਸ ਨੂੰ ਕੋਈ ਬਦਲ ਨਹੀਂ ਸਕਦਾ। ਬਿਲਕੁਲ ਠੀਕ ਫਰਮਾਇਆ। ਪਰਨੀਤ ਸੇਠੀ ਵਲੋਗਸ ਜੀ ਵੀ ਕਹਿੰਦੇ ਨੇ ਸਾਨੂੰ ਤਰਨਤਾਰਨ ਦੇਖ ਰਹੇ ਨੇ ਔਰ ਬਹੁਤ ਖਾਲਸਾ ਸ਼ੁਕਰੀਆ, ਰਾਜ ਗੁਰੂ ਜ਼ਿੰਦਾਬਾਦ ਕੀ ਕਹਿੰਦੇ ਨਗਰੀ। ਨੇ। ਹਾਂਜੀ, ਜ਼ਿੰਦਾਬਾਦ ਜ਼ਿੰਦਾਬਾਦ। ਔਰ ਗੁਰਜੀਤ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਭੈਣ ਨੀਲਮ ਕੌਰ ਜੀ ਇਹ ਦੱਸੋ ਮੋਦੀ ਦੀ ਕਲਾਸ ਕਿਸ ਤਰ੍ਹਾਂ ਲੱਗੇ, ਟਰੰਪ ਸਾਹਿਬ ਲਾਉਣਗੇ ਭਾਈ ਨਿੱਜਰ ਦੇ ਕਤਲ ਬਾਰੇ ਕੋਈ ਗੱਲ ਹੋਵੇ। ਉਹ ਤੁਸੀਂ ਮੇਰੇ ਖਿਆਲ ਹੈ ਪ੍ਰੋਗਰਾਮ ਬਾਅਦ ਜੁਆਇਨ ਕੀਤਾ ਹੈ, ਤੁਸੀਂ ਪਹਿਲੇ ਸੈਗਮੈਂਟ ਸੁਣ ਲੈਣਾ। ਦੇਖ ਸਕਦੇ ਹੋ, ਹਾਂਜੀ। ਲੈਟ ਵੀ ਹੋਪ ਕਿ ਵੀ ਇਹ ਇੱਕ ਇਸ਼ੂ ਬਣੇ। और इसी तरह मिश्रा सिंह जी भी और इस बिलाल अहमद 111 कहने के हेलो सर जी, एक बार फिर से आपको प्रोग्राम आपका तजिया बहुत अच्छा है, आप कब पाकिस्तान आ रहे हो, आपको और आपकी टीम को सलाम। बिलाल अहमद लाहौर। ਬਿਲਾਲ ਅਹਿਮਦ ਸਾਹਿਬ ਬਹੁਤ ਬਹੁਤ ਸ਼ੁਕਰੀਆ। ਜਦੋਂ ਹੀ ਰੱਬ ਨੇ ਚਾਹਿਆ, ਬਹੁਤ ਜ਼ਿਆਦਾ ਡਿਜ਼ਾਇਰ ਹੈ ਤੁਹਾਡੇ ਸਭ ਵੀਰਾਂ ਨੂੰ ਮਿਲਣ ਦੀ, ਗੁਰੂ ਦੀ ਚਰਨ ਛੋਹ ਦੀ, ਔਰ ਤੁਹਾਨੂੰ ਜ਼ਰੂਰ ਇਨਫੋਰਮ ਕਰਾਂਗੇ ਜਦੋਂ ਪ੍ਰੋਗਰਾਮ ਬਣਦਾ ਹੈ। हाँ जी। फिर कहते खालसा जिंदाबाद, हिंदू जो मर्जी कर ले, इंडिया एक दिन ज़रूर टूटेगा, कुफर की हुकूमत तो रह सकती है पर जालिम की नहीं। बिल्कुल ठीक फरमाया हजरत अली उन्होंने किया। हाँ, हाँ जी। बिल्कुल। और इसी तरह रंगरेटा ऑफिशियल भी खालसा जिंदाबाद कहते ने, शुक्र सिंह जी भी फतेह परवान देख देख फतेह कहते भारत माता का खिलारा पैन ही वाला है। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵੀਡੀਓ ਚੁੱਕ ਲੈਣੇ ਇਜਾਜ਼ਤ। ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvrefu.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TVRefu। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।